लवर तो रियाज अहमद कादरी तुहाडी खिदमत हाज़र है। अभी इस वेले गौरमेंट ग्रैजुएट कॉलेज शमनाबाद फैसलाबाद खलोते हैं तो डॉक्टर हमीद मोहसन साहब सदर शोभा पंजाबी इत्थे मौजूद ने। असीं इन्हां नूं पुछदे हां कि 21 फरवरी नूं जिहड़ा मां बोली दा आलमी दिहाड़ पूरी दुनिया 'च मनाया जाता है तो सब तो ज़्यादा गौरमेंट ग्रैजुएट कॉलेज शमनाबाद फैसलाबाद च मनाया जाता है। एक पूरे जश्न के तौर पर मेले के तौर पर एक त्यौहार के तौर पर मनाया जाता है। तो तुसीं सानूं दसो इस साल के की प्रोग्राम ने तो तुसीं की कर रहे हो? काजी साहब ਤੁਹਾਡਾ ਬਹੁਤ ਸ਼ੁਕਰੀਆ। ਸਾਨੂੰ ਹਮੇਸ਼ਾ ਮੰਨ ਰਿਹਾ ਹੈ ਕਿ 21 ਫਰਵਰੀ ਦੇ ਹਵਾਲੇ ਨਾਲ ਜਿਹੜਾ ਕਿ ਪ੍ਰੋਗਰਾਮ ਸਾਡੇ ਕਾਲਜ ਹੁੰਦਾ ਉਹ ਹਰ ਦਫਾ ਕਾਜੀ ਸਾਹਿਬ ਬੜੇ ਭਰਪੂਰ ਤਰੀਕੇ ਨਾਲ ਹੁੰਦਾ। ਜੀ ਜੀ ਇਹ 'ਚ ਕੋਈ ਸ਼ੱਕ ਨਹੀਂ। ਇਸ ਦਫਾ ਵੀ ਜਿਹੜਾ ਨਾ ਅਸੀਂ ਇਹਨੂੰ ਭਰਪੂਰ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਬੁਨਿਆਦੀ ਤੌਰ ਤੇ ਇਹ ਇੱਕ ਬੱਚਿਆਂ ਦਾ ਪ੍ਰੋਗਰਾਮ ਹੈ, ਮੁੰਡਿਆਂ ਦਾ ਪ੍ਰੋਗਰਾਮ ਜੇ ਸਾਡੇ ਕਾਲਜ ਦੀਆਂ ਕੁੜੀਆਂ ਮੁੰਡੇ ਹਿੱਸਾ ਲੈਂਦੇ ਨੇ। ਇਹਦੇ ਵਿੱਚ ਬੱਚਿਆਂ ਨੂੰ ਦੱਸਣਾ ਤੇ ਇਹ ਹੁੰਦਾ ਕਿ ਜ਼ਬਾਨ ਕੀ ਹੁੰਦੀ ਹੈ। ਵਾਹ ਵਾਹ ਵਾਹ। ਜ਼ਬਾਨ ਕੀ ਹੁੰਦੀ है और ਉਹ ਬੰਦੇ ਵਾਸਤੇ ਕਿਉਂ ਜ਼ਰੂਰੀ ਹੈ। ਜੀ ਜੀ ਤੇ ਇਸ ਵਾਸਤੇ ਜ਼ਬਾਨਾਂ ਦੇ ਨਾਲ ਨਾਲ ਸਕਾਫਤ ਦਾ ਵੀ ਜਿਹੜਾ ਹੈ ਵਖਾਲਾ ਕੀਤਾ ਜਾਂਦਾ ਹੈ। ਜੀ ਇਸ ਪ੍ਰੋਗਰਾਮ 'ਚ ਇਨਸ਼ਾਅੱਲਾ ਅਸੀਂ ਪ੍ਰੋਗਰਾਮ 'ਚ ਉਹਦੀ ਤਰਤੀਬ ਜਿਹੜੀ ਹੋਏਗੀ ਉਹਦੇ ਵਿੱਚ ਅਸੀਂ ਜਿਹੜਾ ਹੈ ਨਾ ਕਿ ਮੁਸਲਮਾਨ ਕੁਰਾਨ ਮਜੀਦ ਤੇ ਤਲਾਵਤ ਤੋਂ ਬਾਅਦ ਜਿਹੜਾ ਸਾਡਾ ਸੂਫੀਆਨਾ ਕਲਾਮ ਜਿਹੜਾ ਹੈ ਉਹਦੇ ਵਿੱਚ ਸਾਡੇ ਮੁਖਤਲਿਫ ਜਿਹੜੇ ਬੱਚੇ ਬੱਚੀਆਂ ਜਿਹੜਾ ਨਾ ਉਹ ਆਪਣੇ ਸੂਫੀਆਂ ਨਾਲ ਮੁਹੱਬਤ ਦਾ ਇਜ਼ਹਾਰ ਕਰਦੇ ਹੋਏ ਪੰਜਾਬੀ ਜ਼ੁਬਾਨ ਨਾਲ ਵੀ ਮੁਹੱਬਤ ਦਾ ਇਜ਼ਹਾਰ ਕਰਨਗੇ। ਇਸ ਤੋਂ ਇਲਾਵਾ ਸਾਡਾ ਲੋਕ ਅਦਬ ਬੜਾ ਹੀ ਰਿਚ ਹੈ। ਵਾਹ ਵਾਹ ਬਹੁਤ ਹੀ ਰਿਚ ਹੈ ਜਿਹਦੇ ਵਿੱਚ ਮਾਈਏ ਢੋਲੇ ਸਾਡੇ ਬੱਚੇ ਜਿਹੜੇ ਪੇਸ਼ ਕਰਨਗੇ ਤੇ ਦੱਸਣਗੇ ਬੋਲੀਆਂ ਤੇ ਦੱਸਣਗੇ ਕਿ ਪੰਜਾਬੀ ਕਿਵੇਂ ਰਹਿੰਦੇ ਸਨ, ਕਿਵੇਂ ਸੋਚਦੇ ਨੇ। ਜੀ ਜੀ ਇਸੇ ਤਰੀਕੇ ਦੇ ਨਾਲ ਸਾਡੇ ਬੱਚੇ ਕੁੜੀਆਂ ਮੁੰਡੇ ਜਿਹੜੇ ਹੈ ਨੇ ਉਹ ਆਪਣੇ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਗੱਲਬਾਤ ਕਰਨਗੇ ਤੇ ਆਪਣੀ ਜ਼ਬਾਨ ਨਾਲ ਮੁਹੱਬਤ ਦਾ ਇਜ਼ਹਾਰ ਕਰਨਗੇ। ਤੇ ਇੰਜ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੇ ਜਿਹੜੀਆਂ ਅਸੀਂ ਇਸ ਪ੍ਰੋਗਰਾਮ 'ਚ ਪੇਸ਼ ਕਰਾਂਗੇ। ਮਕਸਦ ਇਸ ਪ੍ਰੋਗਰਾਮ ਦਾ ਇਹੀ ਹੈ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਜ਼ਬਾਨ ਬੰਦੇ ਵਾਸਤੇ ਕਿਉਂ ਜ਼ਰੂਰੀ ਹੈ। ਵਾਹ ਵਾਹ ਵਾਹ। ਜ਼ਬਾਨ ਜਿਵੇਂ ਕਾਦਰੀ ਸਾਹਿਬ ਤੁਸੀਂ ਜਾਣਦੇ ਹੋ ਜ਼ਬਾਨ ਤੇ ਬੰਦੇ ਦੀ ਪਹਿਚਾਨ ਹੈ। ਬਿਲਕੁਲ ਬਿਲਕੁਲ। ਤੇ ਜੇ ਜ਼ਬਾਨ ਨਹੀਂ ਹੈ ਤੇ ਬੰਦਾ ਨਹੀਂ ਹੈ। ਜ਼ਬਾਨ ਤੋਂ ਬਗੈਰ ਇਨਸਾਨ ਤੇ ਜਾਨਵਰ 'ਚ ਕੋਈ ਫਰਕ ਨਹੀਂ ਹੈ। ਸਾਡਾ ਪੰਜਾਬੀ ਰੱਬ ਦੀ ਕਾਇਨਾਤ ਵਾਂਗੂ ਵਸੀ ਦਿਲ ਰੱਖਦੇ ਨੇ, ਹਰ ਕਿਸੇ ਨੂੰ ਅਪਣਾਉਂਦੇ ਨੇ। ਸਾਡੀ ਮੁਹੱਬਤ ਸਾਰਿਆਂ ਵਾਸਤੇ ਹੈ। ਜੀ ਬਿਲਕੁਲ। ਸਾਡਾ ਕਿਸੇ ਜ਼ਬਾਨ ਨਾਲ ਕੋਈ ਤਾਸਬ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਲੇਕਿਨ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਸਾਡੀ ਮਾਦਰੀ ਜ਼ਬਾਨ ਨੂੰ ਓਨਾ ਹਿੱਸਾ ਤੇ ਦਿੱਤਾ ਜਾਵੇ ਜਿਹੜਾ ਦੂਜੇ ਸੂਬਿਆਂ ਨੂੰ ਹੈ, ਜਿਹੜਾ ਸਾਡਾ ਐਂਡ ਦੇ ਮੁਤਾਬਿਕ ਹੈ। ਤੇ ਇਸ ਵਾਸਤੇ ਭਰਪੂਰ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ। ਡਾਕਟਰ ਸਾਹਿਬ ਤੁਸੀਂ ਹਰ ਸਾਲ ਬੜੇ ਖੂਬਸੂਰਤ ਬੈਨਰ ਤੇ ਪੈਨਾਫਲੈਕਸ ਲਾਉਂਦੇ ਹੋ, ਕਾਲਜ ਦੀਆਂ ਕੰਧਾਂ ਨੂੰ ਸ਼ਿੰਗਾਰ ਦਿੰਦੇ ਹੋ ਤੇ ਸਜਾ ਦਿੰਦੇ ਹੋ। ਇੰਜ ਲੱਗਦਾ ਜਿੱਦਾਂ ਤੁਸੀਂ ਸਾਡੀ ਪੰਜਾਬੀ ਸਕਾਫਤ ਦੇ ਬੜੇ ਵੱਡੇ ਸਫੀਰ ਹੋ। ਉਹਦੇ ਵਿੱਚ ਤੁਸੀਂ ਪੰਜਾਬੀ ਅਖਾਣ ਬੋਲੀਆਂ ਤੇ ਸੂਫੀਆ ਕਰਾਮ ਦੇ ਸ਼ੇਰ ਲਿਖਦੇ ਹੋ ਬੱਚਿਆਂ ਨੂੰ। ਇਹਦੇ ਜ਼ਰੀਏ ਤੁਸੀਂ ਕਿਸ ਤਰ੍ਹਾਂ ਪੰਜਾਬੀ ਦਾ ਕੀ ਪੈਗਾਮ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ? ਦੇਖੋ ਅਸਲ ਜਿਹੜੀ ਰਹਿਤਲ ਹੈ ਨਾ, ਰਹਿਤਲ ਬੜੀ ਅਹਿਮ ਚੀਜ਼ ਹੈ ਤੇ ਰਹਿਤਲ ਨਾਲ ਜ਼ੁਬਾਨ ਜੁੜੀ ਹੋਈ ਹੈ। ਤੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸਾਂਗੇ ਨਹੀਂ ਉਦੋਂ ਤੱਕ ਇਹਨਾਂ ਨੂੰ ਸਮਝ ਨਹੀਂ ਆਏਗੀ। ਤੇ ਲਿਹਾਜ਼ਾ ਕੋਸ਼ਿਸ਼ ਇਹ ਹੁੰਦੀ ਹੈ, ਤੁਹਾਨੂੰ ਪਤਾ ਹੈ ਕਿ ਸਭ ਤੋਂ ਖੂਬਸੂਰਤ ਜ਼ਰੀਆ ਰਹਿਤਲ ਜਿਹੜਾ ਸਕਾਫਤ ਦਾ ਉਹ ਇੰਟਰਟੇਨਮੈਂਟ ਹੈ। ਇੰਟਰਟੇਨਮੈਂਟ ਜਿਹੜੀ ਹੈ ਸਕਾਫਤ ਦੇ ਜ਼ਰੀਏ ਬੰਦੇ ਮਿਲਦੀ ਹੈ। ਸਾਡੇ ਬੱਚੇ ਕਿਵੇਂ ਜਿਹੜਾ ਮੁਖਤਲਿਫ ਜਿਹੜਾ ਹਵਾਲੇ ਨਾਲ ਫਰਸਟ੍ਰੇਟ ਹੋ ਰਹੇ ਨੇ, ਕਿਵੇਂ ਉਹ ਜਿਹੜਾ ਟੈਨਸ਼ਨ ਦਾ ਸ਼ਿਕਾਰ अच्छा मुख्तलिफ जड़ा है ना वो अपना शिकार ने मुख्तलिफ एक्टिविटीज़ का सकाफत होएगी। लोगों को बच्चों को अपना टैलेंट जड़ा है उन्होंने इजहार का मौका मिलेगा। और ज़बान से अपनी सकाफत के नेड़े आएंगे। तुहानूं पता है कि दुनिया का खूबसूरत अदब जड़ा है लोक अदब जड़ा पंजाबी अदब है। जी जी। तो लिहाजा वो बच्चे के पैदा होने तो लैके बुढ़े के मरण तक सारे ही गीत पाए जाते हैं। इंज उन्होंने सकाफत का पता लगता है, इंटरटेनमेंट भी मिलती है तो इंज अपनी धरती ते ज़बान नाल मुहब्बत भी करन लग पणगे। जी बहुत बहुत शुक्रिया डॉक्टर साहब। मुअज़्ज़ज़ सामीन ते नाज़रीन, जनाब डॉक्टर हमीद मोहसन साहब बड़िया खूबसूरत गल्लां दा ते सोहणे ते सुनखे विचारां दा वटांदरा कर रहे सन। पंजाबी लवर्स न्यूज़ तो इजाज़त दिओ। रियाज अहमद कादरी, फैसलाबाद।